ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸ਼ਾਮ ਦੇ ਬੁਲੇਟਿਨ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ ਤੇ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਗਸਤ ਦੀ 26 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਜ਼ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 4082722500। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਲ, ਗੁਰਪਾਲ ਸਿੰਘ ਸੋਹਲ ਗਲੋਵਿਸ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ। ਵੁੱਡਲੈਂਡ ਦੇ ਵਿੱਚ I-5 ਦੇ ਐਗਜ਼ਿਟ 538 ਦੇ ਉੱਤੇ ਟਰੱਕ ਪਾਰਕਿੰਗ ਅਵੇਲੇਬਲ ਆ। ਵੀਡੀਓ ਸਰਵੇਲੈਂਸ ਸਿਕਿਉਰਿਟੀ ਦਾ ਪ੍ਰਬੰਧ ਆ। 597 ਨਾਰਥ ਈਸਟ ਸਟਰੀਟ ਵੁੱਡਲੈਂਡ। ਕਾਲ 9163969085। ਕੋਲੀਆ ਟਰੱਕ ਡਰਾਈਵਿੰਗ ਸਕੂਲ ਹਾਈਵੇ 99 180 ਦੇ ਕਾਰਨਰ ਦੇ ਉੱਤੇ ਪੰਜਾਬ ਵਰਗੇ ਮਾਹੌਲ 'ਚ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। 53 ਫੁੱਟੇ ਟ੍ਰੇਲਰ ਦੇ ਉੱਤੇ ਡਰਾਈਵ ਐਂਡ ਟ੍ਰੇਲਰਸ ਰੈਂਟ ਦੇ ਲਈ ਇਹਨਾਂ ਦੇ ਕੋਲ ਉਪਲਬਧ ਹਨ ਅਤੇ ਮਕੈਨਿਕ ਦੀ ਭਾਲ ਹੈ। 2306 ਵੈਸਟ ਡੈਨ ਰੌਨ ਕਿਲੋ ਡਰਾਈਵ ਫਰੈਜ਼ਨੋ 5592663737। ਜ਼ੈਂਡਰ ਮੌਰਗੇਜ ਅਤੇ ਰੀਅਲ ਇਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ 5599052575। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ। ਕਾਲ 415-979-0503। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਅਤੇ ਸਭ ਤੋਂ ਪਹਿਲਾਂ ਬਹੁਤ ਹੀ ਜਿਹੜੀ ਬੁਰੀ ਖਬਰ ਆ ਉਹ ਅਫਗਾਨਿਸਤਾਨ ਤੋਂ ਆ ਰਹੀ ਆ, ਜਿੱਥੇ ਕਿ ਅੱਜ ਏਅਰਪੋਰਟ ਦੇ ਉੱਤੇ ਅੱਤਵਾਦੀਆਂ ਵੱਲੋਂ ਬੰਬ ਬਲਾਸਟ ਕੀਤਾ ਗਿਆ। ਸੁਸਾਈਡ ਬੰਬਰ ਸੀ 2 ਜਣੇ, ਜਿਹਦੇ ਨਾਲ ਹੁਣ ਤੱਕ ਜੋ ਰਿਪੋਰਟਸ ਆਈਆਂ 13 US ਦੇ ਸਰਵਿਸ ਮੈਂਬਰ ਜਿਹੜੇ ਆ ਉਹਨਾਂ ਦੀ ਮੌਤ ਹੋ ਗਈ ਆ। ਪੈਂਟਾਗਨ ਦੇ ਮੁਤਾਬਕ 15 ਜਿਹੜੇ ਆ ਉਹ ਬੁਰੀ ਤਰ੍ਹਾਂ ਫੱਟੜ ਹੋਏ ਹੈਗੇ ਆ। 60 ਦੇ ਕਰੀਬ ਜਿਹੜੇ ਹੋਰ ਅਫਗਾਨੀ ਆ ਉਹਨਾਂ ਦੀ ਮੌਤ ਹੋਈ ਆ ਐਸੋਸੀਏਟਡ ਪ੍ਰੈਸ ਦੇ ਮੁਤਾਬਕ, ਅਤੇ 143 ਜਾਣੇ ਜਿਹੜੇ ਆ ਬੁਰੀ ਤਰ੍ਹਾਂ ਜ਼ਖਮੀ ਹੋਏ ਹੈਗੇ ਆ। ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਵੀ ਕੀਤੀ। ਉਹਨਾਂ ਨੇ ਕਿਹਾ ਵੀ ਮੈਨੂੰ ਬਹੁਤ ਜ਼ਿਆਦਾ ਦੁੱਖ ਆ, ਅਸੀਂ ਸਾਰੇ ਹਰਟ ਬਰੋਕਨ ਹੈਗੇ ਆ। ਫਿਰ ਇੱਕ ਵਾਰੀ ਉਹਨਾਂ ਨੇ ਆਪਣੇ ਜਿਸ ਤਰ੍ਹਾਂ ਉਹਨਾਂ ਦਾ ਬੇਟਾ ਸਰਵ ਕਰਦਾ ਰਿਹਾ ਇਰਾਕ ਦੇ ਵਿੱਚ, ਉਹਦੇ ਬਾਰੇ ਵੀ ਉਹਨੇ ਡਿਸਕਸ ਕੀਤਾ। ਅਤੇ ਉਹਨਾਂ ਨੇ ਕਿਹਾ ਵੀ ਜਿਹੜੇ ਟੈਰਰਿਸਟ ਨੇ ਇਹ ਅਟੈਕ ਕੀਤਾ ਹੈ ਅਸੀਂ ਉਹਨਾਂ ਨੂੰ ਛੱਡਾਂਗੇ ਨਹੀਂ। ਟਾਈਮ ਅਤੇ ਸਮਾਂ ਜਿਹੜਾ ਆ ਉਹ ਸਾਡਾ ਹੋਊਗਾ, ਪਰ ਸਿਚੁਏਸ਼ਨ ਜਿਹੜੀ ਆ ਬਹੁਤ ਹੀ ਜ਼ਿਆਦਾ ਬੈਡ ਆ। ਇਸ ਅਟੈਕ ਦੇ ਬਾਰੇ ਕੁਛ ਦਿਨਾਂ ਤੋਂ ਜਿਹੜੇ ਇੰਟੈਲੀਜੈਂਸ ਏਜੰਸੀਜ਼ ਆ ਉਹ ਕਹਿ ਰਹੀਆਂ ਸੀਆਂ ਵੀ ਜਿਹੜੇ ISIS ਵਾਲੇ ਆ ਉਹ ਕੋਈ ਨਾ ਕੋਈ ਇੱਦਾਂ ਦੀ ਜਿਹੜੀ ਸ਼ਰਾਰਤ ਕਰ ਸਕਦੇ ਹੈਗੇ ਆ। ਹੁਣ ਤੱਕ 95,700 ਲੋਕਾਂ ਨੂੰ ਇਵੈਕੂਏਟ ਕੀਤਾ ਜਾ ਚੁੱਕਾ ਹੈਗਾ ਜੀ। ISIS ਕੇ ਕਰਕੇ ਇੱਕ ਜਿਹੜਾ ਗਰੁੱਪ ਹੈਗਾ ਆ, ਉਹਨਾਂ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਜਿਹੜੀ ਉਹ ਲਈ ਆ। ISIS ਖੁਰਸਮ ਕਰਕੇ ਆ, ਇਹ ਇਸਲਾਮਿਕ ਸਟੇਟ ਦੀ ਅਫਗਾਨਿਸਤਾਨ ਅਤੇ ਪਾਕਿਸਤਾਨ ਦੀ ਕਹਿੰਦੇ ਵੀ ਇਹ ਸ਼ਾਖਾ ਦੱਸੀ ਜਾਂਦੀ ਆ। ਉਹਨਾਂ ਨੇ ਸਟੇਟਮੈਂਟ ਜਿਹੜੀ ਉਹ ਇਸ਼ੂ ਕੀਤੀ ਆ ਇਸ ਜਿਸ ਦੇ ਵਿੱਚ 12 ਮਰੀਨ ਅਤੇ ਇੱਕ ਨੇਵੀ ਦਾ ਜਿਹੜਾ ਸਰਵਿਸ ਮੈਂਬਰ ਆ US ਦਾ, ਉਸ ਦੀ ਜਿਹੜੀ ਉਹ ਮੌਤ ਹੋਈ ਆ। ਸੋ ਬਹੁਤ ਹੀ ਮੰਦਭਾਗੀ ਘਟਨਾ ਜਿਹੜੀ ਇਹ ਵਾਪਰੀ ਹੈ। ਦੱਸਦੇ ਜਾਈਏ ਵੀ ਜਿਹੜਾ ਕਾਬਲ ਦਾ ਏਅਰਪੋਰਟ ਆ, ਜਿਹੜੇ ਉੱਥੋਂ ਆਰਮੀ ਦੇ ਜਿਹੜੇ ਜਨਰਲ ਮਕੈਂਜ਼ੀ ਆ ਉਹ ਵੀ ਉੱਥੋਂ ਪੱਤਰਕਾਰਾਂ ਦੇ ਨਾਲ ਸੰਬੋਧਿਤ ਜਿਹੜੇ ਹੋਏ ਸੀ, ਉਹਨਾਂ ਨੇ ਵੀ ਜਿਹੜਾ ਉਹ ਦੱਸਿਆ। ਕਹਿੰਦੇ ਵੀ ਜਦੋਂ ਏਅਰਪੋਰਟ ਦੇ ਅੰਦਰ ਵੜਨਾ ਆ ਉੱਥੇ ਜਿਹੜਾ ਘੇਰਾ ਆ ਉਹ ਅਮਰੀਕੀ ਫੌਜੀਆਂ ਦਾ ਆ। ਉਸ ਤੋਂ ਬਾਹਰ ਜਿਹੜੇ ਤਾਲੀਬਾਨੀ ਜਿਹੜੇ ਆ ਉਹ ਚੈੱਕ ਕਰਦੇ ਆਪਸ ਦੇ ਵਿੱਚ। ਇਹ ਸਮਝੌਤਾ ਅਮਰੀਕਾ ਦਾ ਅਤੇ ਤਾਲੀਬਾਨ ਦਾ ਜਿਹੜਾ ਉਹ ਹੋ ਚੁੱਕਾ ਹੋਇਆ। ਕਹਿੰਦੇ ਵੀ ਇਹਨਾਂ ਦਾ ਆਪਸ ਦੇ ਵਿੱਚ ਹੀ ਜਿਹੜਾ ਉਹ ਫਾਇਦਾ ਆ। ਇਹ ਸਾਰੇ ਕਾਸੇ ਦੇ ਉੱਤੇ ਜਿਹੜੇ ਰਾਸ਼ਟਰਪਤੀ ਬਾਈਡਨ ਆ ਉਹਨਾਂ ਨੇ ਇਹ ਦੱਸਿਆ ਵੀ ਕਹਿੰਦੇ ਵੀ ਜੋ ਵੀ ਰਾਈਟ ਨਾਓ ਮੇਰੇ ਕੋਲ ਇਨਪੁਟ ਹੈਗੀ ਉਸ ਦੇ ਵਿੱਚ ਇਹ ਕੁਛ ਨਹੀਂ ਹੈਗਾ ਵੀ ਜਾਂ ਤਾਲੀਬਾਨਾਂ ਦਾ ਤਾਂ ISIS ਦੀ ਆਪਸ ਦੇ ਵਿੱਚ ਕੋਈ ਕਲੂਜਨ ਜਿਹੜੀ ਉਹ ਹੋਈ ਹੋਵੇ ਜਿਸ ਦੇ ਕਰਕੇ ਇਹ ਹਮਲਾ ਜਿਹੜਾ ਉਹ ਹੋਇਆ ਹੋਵੇ। ਸੋ ਆਲਰੇਡੀ ਗੱਡੀਆਂ ਜਿਹੜੀਆਂ ਉਹ ਦੂਰ ਹੈਗੀਆਂ, ਉਹਨਾਂ ਨੇ ਪਹਿਲਾਂ ਹੀ ਇਸ ਹਮਲੇ ਹੋਣ ਦੀ ਜਿਹੜੀ ਕਹਿ ਰਹੇ ਹੋ ਵੀ ਇਹਨਾਂ ਨੂੰ ਇੰਟੈਲੀਜੈਂਸ ਮਿਲੀ ਸੀ। ਇਹਨਾਂ ਨੇ ਆਪਣੇ ਜਿੰਨੇ ਵੀ ਨਾਗਰਿਕ ਆ ਉਹਨਾਂ ਨੂੰ ਕਿਹਾ ਸੀਗਾ ਵੀ ਤੁਸੀਂ ਇਸ ਗੇਟ ਥਾਣੀ ਜਿਹੜਾ ਉਹ ਨਾ ਤੁਸੀਂ ਆਇਓ, ਹੋਰ ਰਸਤੇ ਸਾਡੇ ਕੋਲ
ਮੌਜੂਦ ਹੈਗੇ ਨੇ, ਉੱਦਾਂ ਥਾਣੀ ਜਿਹੜਾ ਉਹ ਲੈ ਕੇ ਆਵਾਂਗੇ। ਹੁਣ ਲੇਟੈਸਟ ਜਾਣਕਾਰੀ ਦੇ ਮੁਤਾਬਕ ਸਰਕਾਰ ਨੇ ਇਹ ਦੱਸਿਆ ਵੀ 1000 ਅਮਰੀਕੀ ਜਿਹੜੇ ਅਜੇ ਵੀ ਅਫਗਾਨਿਸਤਾਨ ਦੇ ਵਿੱਚ ਹੈਗੇ ਨੇ ਅਤੇ ਉਹਨਾਂ ਦੇ ਵਿੱਚੋਂ ਬਹੁਤਾਤ ਦੇ ਵਿੱਚ ਬਾਹਰ ਜਿਹੜਾ ਆ ਉਹ ਹੁਣ ਨਿਕਲਣਾ ਚਾਹੁੰਦੇ ਨੇ। ਸੋ ਹੁਣ ਦੁਬਾਰਾ ਕੋਈ ਇੱਦਾਂ ਦਾ ਹਮਲਾ ਜਿਹੜਾ ਉਹ ਨਾ ਹੋ ਜਾਵੇ, ਇਸ ਦਾ ਜਿਹੜਾ ਡਰ ਆ ਉਹ ਡਰ ਹੈਗਾ ਆ। ਰਾਸ਼ਟਰਪਤੀ ਬਾਈਡਨ ਨੂੰ ਪੁੱਛਿਆ ਗਿਆ ਵੀ ਕੀ ਤੁਸੀਂ ਹੁਣ ਕੀ ਦੁਬਾਰਾ ਹੋਰ ਫੌਜੀ ਤਾਂ ਨਹੀਂ ਇਸ ਸਾਰੇ ਕਾਸੇ ਨੂੰ, ਜਿੰਨੇ ਥੋੜ੍ਹੇ ਦਿਨ ਵੀ ਰਹਿ ਗਏ ਆ, ਵੀ ਉਹ ਤੁਸੀਂ ਘੱਲਣਾ ਚਾਹੁੰਦੇ? ਕਹਿੰਦੇ ਵੀ ਮੇਰੀ ਉੱਥੋਂ ਦੇ ਆਰਮੀ ਦੇ ਨਾਲ, ਮਿਲਟਰੀ ਦੇ ਜਿੰਨੇ ਵੀ ਜਨਰਲ ਆ, ਉਹਨਾਂ ਸਾਰਿਆਂ ਦੇ ਨਾਲ ਗੱਲਬਾਤ ਹੋਈ। ਉਹਨਾਂ ਨੇ ਕਿਹਾ ਵੀ ਨਹੀਂ, ਜਿੰਨੇ ਸਾਡੇ ਕੋਲ ਫੌਜੀ ਹੈਗੇ ਆ ਉਹਦੇ ਨਾਲ ਜਿਹੜੀ ਉਹ ਇਨਫ ਹੈਗੇ ਨੇ, ਸਾਡੇ ਕੋਲ ਕਾਫੀ ਨੇ, ਅਸੀਂ ਆਪਣੇ ਆਪ ਨੂੰ ਜਿਹੜਾ ਉਹ ਬਚਾ ਸਕਦੇ ਹਾਂ। ਉਹਨਾਂ ਨੇ ਕਿਹਾ ਵੀ ਜਿਹੜੇ ਰੌਕਟ ਜਾਂ ਕੁਛ ਇੱਦਾਂ ਦੀ ਹੋਵੇ ਤਾਂ ਉਸ ਦੇ ਬਾਰੇ ਆਲਰੇਡੀ ਜਾਣਕਾਰੀ ਦਿੱਤੀ ਗਈ ਹੈਗੀ ਆ ਵੀ ਐਂਟੀ ਰੌਕਟ ਜਾਂ ਐਂਟੀ ਮਿਜ਼ਾਈਲ ਵਾਲਾ ਸਿਸਟਮ ਅਮਰੀਕਾ ਨੇ ਉੱਥੇ ਜਿਹੜਾ ਉਹ ਲਾ ਕੇ ਰੱਖਿਆ ਹੈਗਾ ਆ, ਇੱਦਾਂ ਦਾ ਜਿਹੜਾ ਉਹ ਹਮਲਾ ਜਿਹੜਾ ਉਹ ਤਾਂ ਜੋ ਨਾ ਹੋਵੇ। ਪਰ ਇੱਕ ਵਾਰੀ ਖੌਫ, ਡਰ, ਭੈ ਜਿਹੜਾ ਆ ਉਹ ਪੂਰੀ ਤਰ੍ਹਾਂ ਜਿਹੜਾ ਆ ਉੱਥੇ ਪਸਰਿਆ ਪਿਆ ਹੈਗਾ ਆ। ਜਿਹੜੇ ਹੁਣ 13 US ਸਰਵਿਸ ਮੈਂਬਰ ਆ, ਉਹਨਾਂ ਦੀ ਇਸ ਹਮਲੇ ਦੇ ਵਿੱਚ ਮੌਤ ਤੋਂ ਬਾਅਦ 'ਚ ਉਹਨਾਂ ਨੇ ਪੂਰੀ ਜ਼ਿੰਮੇਵਾਰੀ ਜਿਹੜੀ ਰਾਸ਼ਟਰਪਤੀ ਬਾਈਡਨ ਨੇ ਲਈ। ਉਹਨਾਂ ਨੇ ਕਿਹਾ ਵੀ ਦੇਖੋ, ਸਮਝੌਤਾ ਜਿਹੜੇ ਪਿਛਲੇ ਪ੍ਰਸ਼ਾਸਨ ਨੇ ਇਹ ਕੀਤਾ ਸੀਗਾ 1 ਮਈ ਤੱਕ ਦੀ ਉਹਨਾਂ ਨੇ ਪਹਿਲਾਂ ਤਰੀਕ ਦਿੱਤੀ ਸੀਗੀ, ਫਿਰ ਉਸ ਤੋਂ ਬਾਅਦ 'ਚ ਰੀਨੈਗੋਸ਼ੀਏਟ ਕਰਕੇ ਅਸੀਂ ਇਸ ਨੂੰ 31 ਅਗਸਤ ਤੱਕ ਜਿਹੜਾ ਆ ਉਹ ਲੈ ਕੇ ਗਏ ਹੈਗੇ ਆ। ਇੱਕ ਵਾਰੀ ਫਿਰ ਉਹਨਾਂ ਨੇ ਗੱਲ ਕਰਦੇ ਹੋਏ ਅਫਗਾਨਿਸਤਾਨ ਦੀ ਜਿਹੜੀ ਸੋ ਕਾਲਡ ਫੋਰਸਿਸ ਸੀਗੀ, ਉਹਨਾਂ ਨੂੰ ਕਿਹਾ ਵੀ ਉਹਨਾਂ ਨੇ ਬਿਲਕੁਲ ਵੀ ਜਿਹੜਾ ਉਹ ਲੜਿਆ ਨਹੀਂ, ਇਸ ਸਾਰੇ ਕਾਸੇ ਦੇ ਕਰਕੇ ਜਿਹੜੀ ਸਮੱਸਿਆ ਆ ਉਹ ਇਸ ਟਾਈਮ ਝੱਲਣੀ ਜਿਹੜੀ ਉਹ ਹੁਣ ਪੈ ਰਹੀ ਹੈਗੀ ਆ। ਅਤੇ ਬਾਰ-ਬਾਰ ਉਹਨਾਂ ਨੇ ਇਸ ਚੀਜ਼ ਨੂੰ ਦੁਹਰਾਇਆ ਵੀ ਅਮਰੀਕਾ ਦਾ ਮਿਸ਼ਨ ਉੱਥੇ ਪੂਰਾ ਹੋ ਚੁੱਕਾ ਆ, ਉਹ ਉੱਥੋਂ ਜਿੱਤ ਚੁੱਕੇ ਆ, ਲਾਦਿਨ ਨੂੰ ਉਹਨਾਂ ਨੇ ਉੱਥੋਂ ਮਾਰ ਦਿੱਤਾ ਆ। ਹੁਣ ਕਈ ਜਣੇ ਸਵਾਲ ਜਿਹੜੇ ਆ ਉਹ ਪੁੱਛ ਰਹੇ ਨੇ ਜਾਂ ਉਠਾ ਰਹੇ ਨੇ ਵੀ ਕੀ ਅਸਾਮਾ ਨੂੰ ਮਾਰਨ ਤੋਂ ਬਾਅਦ ਦੇ ਵਿੱਚ ਹੀ ਉੱਥੋਂ ਅਮਰੀਕਾ ਨੂੰ ਨਿਕਲ ਆਉਣਾ ਚਾਹੀਦਾ ਸੀ ਕਿ ਨਹੀਂ। ਚਲੋ ਹੁਣ ਤਾਂ ਪਾਣੀ ਇਸ ਪੁਲ ਦੇ ਹੇਠੋਂ ਵਗ ਹਟਿਆ ਆ, ਉਸ ਤੋਂ ਬਾਅਦ ਤਾਂ ਕਈ ਸਾਲ ਹੁਣ ਹੋ ਗਏ ਆ, ਹੁਣ ਇਹ ਦੇਖਣਾ ਹੋਊਗਾ ਵੀ ਕੀ ਆ। ਪਰ ਉਹਨਾਂ ਨੇ ਇਹ ਤਰੀਕ ਨੂੰ ਅੱਗੇ ਵਧਾਉਣ ਨੂੰ ਬਿਲਕੁਲ ਵੀ ਤਰਜੀਹ ਜਿਹੜੀ ਉਹਨਾਂ ਨੇ ਨਹੀਂ ਦਿੱਤੀ। ਉਹਨਾਂ ਨੇ ਕਿਹਾ ਵੀ ਹੁਣ ਅਸੀਂ ਇੱਥੋਂ ਬਾਹਰ ਜਿਹੜਾ ਉਹ ਹੁਣ ਆ ਹੀ ਰਹੇ ਹਾਂ, ਹੁਣ ਥੋੜ੍ਹੇ ਹੀ ਦਿਨ ਜਿਹੜੇ ਹੋਰ ਰਹਿ ਗਏ ਆ। ਹੁਣ ਬਸ ਇਹੀ ਆ ਚਿੰਤਾ ਆ ਵੀ ਕੋਈ ਹੋਰ ਹਮਲਾ ਇੱਦਾਂ ਦਾ ਦੁਬਾਰਾ ਜਿਹੜਾ ਆ ਉਹ ਨਾ ਹੋ ਜਾਵੇ। ਜੀ, ਅੱਜ ਬਿਲਕੁਲ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੇ ਨਾਲ ਵਾਈਟ ਹਾਊਸ ਦੇ ਜਿਹੜਾ ਸਿਚੁਏਸ਼ਨ ਰੂਮ ਆ ਉਹਦੇ ਵਿੱਚ ਕੈਬਨਿਟ ਮੈਂਬਰਸ, ਸੈਕਟਰੀ ਆਫ ਸਟੇਟ ਟੋਨੀ ਬਲਿੰਕਨ ਅਤੇ ਸੈਕਟਰੀ ਆਫ ਡਿਫੈਂਸ ਜਿਹੜੇ ਲੋਇਡ ਆਸਟਨ ਉਹ ਹਾਜ਼ਰ ਸੀਗੇ। ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਜਿਹੜੀ ਆ ਉਹ ਵਰਚੁਅਲੀ ਉਸਨੇ ਜੁਆਇਨ ਕੀਤਾ ਜਦੋਂ ਉਹ ਵੀਅਤਨਾਮ ਤੋਂ ਗੁਆਮ ਨੂੰ ਬਾਈ ਏਅਰ ਜਾ ਰਹੇ ਸੀ। ਕਹਿੰਦੇ ਵੀ ਕਮਲਾ ਹੈਰਿਸ ਆਲਰੇਡੀ ਉਹਨਾਂ ਨੇ ਆਪਣਾ ਟ੍ਰਿਪ ਕੱਟ ਕਰਕੇ ਵਾਪਸ ਵਾਸ਼ਿੰਗਟਨ DC ਅਤੇ ਉਹ ਤੋਂ ਬਾਅਦ ਕੈਲੀਫੋਰਨੀਆ ਆ ਰਹੀ ਆ, ਕਿਉਂਕਿ ਕੈਲੀਫੋਰਨੀਆ ਦੀ ਗਵਰਨਰ ਗੈਵਨ ਨਿਊਸਮ ਦੀ ਇਲੈਕਸ਼ਨ ਹੈਗੀ ਆ। ਵਾਈਟ ਹਾਊਸ ਨੇ ਅੱਜ ਲਗਭਗ ਸਾਰੀਆਂ ਹੀ ਉਹਨਾਂ ਦੀਆਂ ਜਿਹੜੀਆਂ ਅਪੁਆਇੰਟਮੈਂਟ ਸੀਗੀਆਂ ਕੈਂਸਲ ਕਰ ਦਿੱਤੀਆਂ, ਇਨਕਲੂਡਿੰਗ ਉਹਨਾਂ ਦੀ ਇੱਕ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੈਫਤਾਲੀ ਬਨੈਟ ਦੇ ਨਾਲ ਵੀ ਮੀਟਿੰਗ ਜਿਹੜੀ ਹੋਣੀ ਸੀ। ਜੀ, ਅਗਲੀ ਜਿਹੜੀ ਆ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਅੱਗਾਂ ਜਿਹੜੀਆਂ ਆ ਉਹ ਤੇਜ਼ੀ ਦੇ ਨਾਲ ਇਸ ਟਾਈਮ ਫਿਰ ਵੱਧ ਰਹੀਆਂ। ਕੈਲਡੋਰ ਫਾਇਰ, ਡਿਕਸੀ ਫਾਇਰ ਦੇ ਨਾਲ ਦਰਜਨ ਦੇ ਕਰੀਬ ਕੁੱਲ ਜਿਹੜੀਆਂ ਐਕਟਿਵ ਫਾਇਰਸ ਆ ਕੈਲੀਫੋਰਨੀਆ ਦੇ ਵਿੱਚ ਆ। 13 ਜਿਹੜੀਆਂ ਵੈਸਟਰਨ ਸੂਬਿਆਂ ਦੇ ਵਿੱਚ ਬਹੁਤਾਤ ਦੇ ਵਿੱਚ 92 ਇਸ ਟਾਈਮ ਜਿਹੜੀਆਂ ਗੰਭੀਰ ਅੱਗਾਂ ਜਿਹੜੀਆਂ ਉਹ ਲੱਗੀਆਂ ਨੇ। ਸੈਂਟਰ ਜਿਹੜਾ ਉਹ ਦੱਸ ਰਿਹਾ, ਕਹਿੰਦੇ ਵੀ 2.5 ਮਿਲੀਅਨ ਏਕੜ ਇਸ ਫਾਇਰ ਸੀਜ਼ਨ ਦੇ ਵਿੱਚ ਆਲਰੇਡੀ ਅਮਰੀਕਾ ਦੇ ਵਿੱਚ ਸੜ ਕੇ ਸਵਾਹ ਹੋ ਚੁੱਕਾ ਆ। ਇਹਦੇ ਵਿੱਚੋਂ ਜਿਹੜੀ ਗੋਲਡਨ ਸਟੇਟ ਕੈਲੀਫੋਰਨੀਆ ਦੇ ਵਿੱਚੋਂ 1.3 ਮਿਲੀਅਨ ਏਕੜ ਜਿਹੜੇ ਆ ਉਹ ਇੱਥੇ ਹੀ ਜਿਹੜੇ ਉਹ ਸੜੇ ਨੇ। ਸੋ ਇਹ ਹੁਣ ਕਾਫੀ ਜਿਹੜਾ ਭਿਆਨਕ ਰੂਪ ਅਖਤਿਆਰ ਕਰ ਲਈ ਆ। ਲੇਕ ਟਾਹੋ ਕਹਿੰਦੇ ਸੁੰਨ ਜਿਹੜੀ ਉੱਥੇ ਛਾਈ ਪਈ ਆ, ਲੋਕ ਉੱਥੋਂ ਜਿਹੜੇ ਉਹ ਬਾਹਰ ਨਿਕਲ ਰਹੇ ਆ ਕਿਉਂਕਿ ਜਿਹੜੀ ਹਵਾ ਆ ਉੱਥੇ ਸਾਹ ਲੈਣ ਲਾਇਕ ਵੀ ਜਿਹੜੀ ਉਹ ਨਹੀਂ ਹੋਈ, ਇੰਨਾ ਜ਼ਿਆਦਾ ਧੂੰਆਂ, ਸਮੋਕ, ਐਸ਼ ਜਿਹੜੀ ਆ ਉਹਨਾਂ ਨੂੰ ਝੱਲਣੀ ਪੈ ਰਹੀ ਆ। ਕੈਲਡੋਰ ਫਾਇਰ ਜਿਹੜੀ ਸਾਊਥ ਪੋਲਕ ਪਾਈਨਸ ਤੋਂ ਸ਼ੁਰੂ ਹੋਈ ਸੀ, ਉਹ ਇਸ ਮੌਕੇ 1,26,182 ਏਕੜ ਤੱਕ ਫੈਲ ਚੁੱਕੀ ਹੋਈ ਆ। 11% ਇਸ ਦੇ ਉੱਤੇ ਕਾਬੂ ਜਿਹੜਾ ਉਹ ਪਾਇਆ ਗਿਆ ਹੈਗਾ ਆ। ਇਸ ਨੇ ਆਲਰੇਡੀ 637 ਸਟਰਕਚਰਸ ਜਿਨ੍ਹਾਂ 'ਚ ਘਰ, ਹੋਰ ਬਿਲਡਿੰਗਸ ਜਿਹੜੀਆਂ ਆ ਉਹ ਤਬਾਹ ਕਰ ਦਿੱਤੀਆਂ ਆ। 14 ਅਗਸਤ ਨੂੰ ਇਹ ਅੱਗ ਲੱਗੀ ਸੀ। 2500 ਤੋਂ ਵੱਧ ਜਿਹੜੇ ਫਾਇਰ ਫਾਈਟਰਸ ਆ
ਅਤੇ ਹੋਰ ਜਿਹੜੇ ਰਿਸੋਰਸਿਸ ਆ ਇਸ ਅੱਗ ਨੂੰ ਕਾਬੂ ਪਾਉਣ ਦੇ ਲਈ ਲਗਾਏ ਗਏ ਹੈਗੇ ਆ। ਪੂਰੇ ਮੁਲਕ ਭਰ ਦੇ ਵਿੱਚ ਸਭ ਤੋਂ ਘਟੀਆ ਜਿਹੜੀ ਏਅਰ ਦੀ ਸਥਿਤੀ ਜਾਂ ਏਅਰ ਪੋਲਿਊਸ਼ਨ ਕਹਿ ਲਓ ਵੀ ਇਸ ਟਾਈਮ ਸਾਊਥ ਲੇਕ ਟਾਹੋ ਅਤੇ ਟਾਹੋ ਸਿਟੀ ਦੇ ਵਿੱਚ ਦੇਖਿਆ ਗਿਆ ਆ। ਏਅਰ ਕੁਆਲਿਟੀ ਦੇ ਇੰਡੈਕਸ ਦੇ ਮੁਤਾਬਕ ਬਿਲਕੁਲ ਹੀ ਖਤਰਨਾਕ ਜਿਹੜਾ ਆ ਉਸ ਨੂੰ ਉਸ ਕੈਟਾਗਰੀ ਦੇ ਵਿੱਚ ਰੱਖਿਆ ਆ। ਅਤੇ ਕਹਿੰਦੇ ਵੀ ਉੱਧਰ ਰੀਨੋ ਦੇ ਵਿੱਚ ਵੀ ਇੱਦਾਂ ਦੇ ਹੀ ਹਵਾ ਦੇ ਹਾਲਾਤ ਜਿਹੜੇ ਆ ਉਹ ਬਣੇ ਪਏ ਹੈਗੇ ਨੇ। ਸੋ ਜਿਹੜੀ ਸਵਾਹ ਆ ਉਹ ਵੀ ਬਹੁਤ ਜ਼ਿਆਦਾ ਕਹਿੰਦੇ ਵੀ ਉੱਡ ਕੇ ਜਿਹੜੀ ਉਹ ਆ ਰਹੀ ਆ, ਖਾਸ ਕਰਕੇ ਜਿਨ੍ਹਾਂ ਨੂੰ ਸਾਹ ਲੈਣ ਦੇ ਵਿੱਚ ਹਰਜੋਤ ਸਿੰਘ ਜੀ ਸਮੱਸਿਆ ਰਹੇਗੀ ਉਹਨਾਂ ਦੇ ਲਈ ਇਹ ਜਿਹੜੀਆਂ ਅੱਗਾਂ ਆ ਹੋਰ ਜ਼ਿਆਦਾ ਮਾੜੀਆਂ ਸਾਬਤ ਹੋ ਸਕਦੀਆਂ ਆ। ਉੱਧਰ ਡਿਕਸੀ ਫਾਇਰ ਦੀ ਗੱਲ ਕਰਦੇ ਜਾਈਏ 7,42,722 ਏਕੜ ਦੇ ਵਿੱਚ ਇਹ ਫੈਲ ਚੁੱਕੀ ਆ, ਜਿਹੜੀ ਇੱਕ ਸਿੰਗਲ ਫਾਇਰ ਕੈਲੀਫੋਰਨੀਆ ਦੇ ਇਤਿਹਾਸ ਦੇ ਵਿੱਚ ਹੁਣ ਤੱਕ ਦੀ ਇਹ ਸਭ ਤੋਂ ਵਿਸ਼ਾਲ ਸਭ ਤੋਂ ਵੱਡੀ ਅੱਗ ਬਣ ਚੁੱਕੀ ਆ। 45% ਇਸ ਦੇ ਉੱਤੇ ਕਾਬੂ ਪਾਇਆ ਜਾ ਚੁੱਕਾ ਆ। ਜੀ 92 ਅੱਗਾਂ 13 ਸਟੇਟਾਂ 'ਚ ਲੱਗੀਆਂ ਆ। ਕੈਲਡੋਰ ਫਾਇਰ ਜਿਹੜੀ ਆ ਉਹਦੇ ਨਾਲ 1,26,182 ਏਕੜ ਅੱਗ ਦੀ ਭੇਟ ਚੜ੍ਹ ਗਏ ਆ। 11% ਸਿਰਫ ਕੰਟੇਨਡ ਹੈਗੀ ਆ। ਨਵਾਡਾ ਦਾ ਤੁਸੀਂ ਦੱਸਿਆ ਹੀ ਆ, ਸਕੂਲਾਂ ਦੇ ਵਿੱਚ ਵੀ ਜਿਹੜੀ ਸਿਚੁਏਸ਼ਨ ਬੜੀ ਬੈਡ ਆ, ਜਿਹੜੀ ਏਅਰ ਕੁਆਲਿਟੀ ਆ ਬਹੁਤ ਹੀ ਜਿਹੜੀ ਬੁਰੀ ਇਸ ਟਾਈਮ ਚੱਲ ਰਹੀ ਹੈਗੀ ਆ। ਕਾਲਡੋਰ ਫਾਇਰ ਜਿਹੜੀ ਹੈਗੀ ਆ ਇਹਦੇ ਨਾਲ ਸੈਨ ਬਰਨਾਰਡੀਨੋ ਕਾਉਂਟੀ ਦੇ ਵਿੱਚ 1000 ਦੇ ਕਰੀਬ ਜਿਹੜੇ ਰੈਜ਼ੀਡੈਂਟਸ ਆ ਉਹਨਾਂ ਨੂੰ ਅਵੈਕੂਏਟ ਕੀਤਾ ਗਿਆ ਹੈਗਾ। ਡਿਕਸੀ ਫਾਇਰ ਦਾ ਤੁਸੀਂ ਦੱਸ ਹੀ ਦਿੱਤਾ ਹੈਗਾ ਆ। ਅਤੇ ਇੱਕ ਜਿਹੜੀ ਫਰੈਂਚ ਫਾਇਰ ਲੱਗੀ ਹੋਈ ਆ ਉਹ ਕਹਿੰਦੇ ਪਈ ਲੇਕ ਏਸਾਵੈਲ ਦੇ ਵਿੱਚ, ਉਹ ਵੀ ਪਤਾ ਚੱਲਾ ਵੀ ਇੱਕ ਬੰਦੇ ਨੇ ਹੀ ਉਸ ਨੂੰ ਅੱਗ ਲਾਈ ਹੈਗੀ ਆ। ਟਰੀਸਾ ਬੈਂਸਨ ਫੋਰੈਸਟ ਸੁਪਰਵਾਈਜ਼ਰ ਹੈਗੇ ਸਕੁਆਇਰ ਨੈਸ਼ਨਲ ਫੋਰੈਸਟ ਦੇ, ਉਹਨਾਂ ਨੇ ਇਹ ਦੱਸਿਆ ਹੈਗਾ। ਅਤੇ ਅਗਲੀ ਖਬਰ ਵੱਲ ਚੱਲੀਏ ਰਾਜਕਰਮੀਤ ਸਿੰਘ ਜੀ। ਕੈਲੀਫੋਰਨੀਆ ਦੇ ਅੱਜ ਜਿਹੜੇ ਲੈਜਿਸਲੇਟਰਸ ਆ ਉਹਨਾਂ ਨੇ ਇੱਕ ਬਹੁਤ ਵੱਡਾ ਜਿਹੜਾ ਕਹਿੰਦੇ ਪਈ ਬਿੱਲ ਪਾਸ ਕੀਤਾ ਹੈਗਾ ਆ, ਜਿਹਦੇ ਮੁਤਾਬਕ ਤੁਸੀਂ ਆਪਣੇ ਘਰ ਦੇ ਪਿੱਛੇ ਇੱਕ ਹੋਰ ਯੂਨਿਟ ਬਣਾ ਸਕਦੇ ਆ। ਸੋ ਜਿਨ੍ਹਾਂ ਦੇ ਸਿੰਗਲ ਫੈਮਿਲੀ ਹੋਮਸ ਹੈਗੇ ਆ ਉਹ ਸਾਰੀ ਹੀ ਜ਼ੋਨਿੰਗ ਚੇਂਜ ਕਰਕੇ ਪੂਰੀ ਸਟੇਟ ਦੇ ਵਿੱਚ, ਕਿਉਂਕਿ ਸ਼ਾਰਟੇਜ ਆ, ਅਤੇ ਤੁਸੀਂ ਪਿੱਛੇ ਸੈਕੰਡ ਜਿਹੜਾ ਯੂਨਿਟ ਆ ਉਹ ਬਣਾਉਣ ਦੀ ਲਈ ਜਿਹੜਾ ਆ ਬਿਲਕੁਲ ਉਹ ਆਗਿਆ ਦਿੱਤੀ ਜਾਊਗੀ। ਪਹਿਲਾਂ ਕੁਛ ਕੁ ਸ਼ਹਿਰਾਂ ਨੇ ਅਲਾਓ ਕੀਤਾ ਸੀ, ਕੁਛ ਕੁ ਸਿਟੀਜ਼ ਨੇ, ਪਰ ਓਵਰਆਲ ਜਿਹੜਾ ਇਹ ਕੈਲੀਫੋਰਨੀਆ 'ਚ ਨਹੀਂ ਸੀ। ਸੋ ਇਹਦੇ ਨਾਲ ਕਹਿੰਦੇ ਆ ਵੀ ਕਾਫੀ ਜ਼ਿਆਦਾ ਜਿਹੜੀ ਆ ਸ਼ਾਰਟੇਜ ਆ ਘਰਾਂ ਦੀ ਜਾਂ ਲੋਕਾਂ ਨੂੰ ਅਪਾਰਟਮੈਂਟਸ ਦੀ, ਉਹਦਾ ਜਿਹੜਾ ਫਾਇਦਾ ਹੋਊਗਾ। ਸੋ ਡੂਪਲੈਕਸਿਸ ਜਿਹੜੇ ਉਹ ਬਣਾਉਣ ਦੇ ਲਈ ਕਹਿੰਦੇ ਆ ਵੀ ਇੱਕ ਬਿੱਲ ਆ ਉਹ ਪਾਸ ਜਿਹੜਾ ਆਲਰੇਡੀ ਇਹਨਾਂ ਨੇ ਕਰ ਦਿੱਤਾ ਆ, ਅਤੇ ਹਾਊਸਿੰਗ ਸਟਾਕ ਕਹਿੰਦਾ ਵੀ ਇਸ ਦੇ ਨਾਲ ਵੱਧ ਸਕਦਾ ਆ। ਆંકੜਿਆਂ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ ਹਰਜੋਤ ਸਿੰਘ ਜੀ, ਇਸ ਟਾਈਮ 1.5 ਮਿਲੀਅਨ ਘਰਾਂ ਦੀ ਘਾਟ ਹੈਗੀ ਆ ਜਿਹੜੇ ਘਰ ਸੇਲ ਦੇ ਉੱਤੇ ਲੱਗੇ ਆ। ਸੋ ਤਾਂ ਹੀ ਰੌਲਾ ਆਪਾਂ ਪਿਛਲੇ ਕਈ ਮਹੀਨਿਆਂ ਤੋਂ ਸਾਲ ਤੋਂ ਵੱਧ ਹੋ ਗਿਆ ਵੀ ਇਨਵੈਂਟੋਰੀ ਜਿਹੜੀ ਉਹ ਨਹੀਂ ਹੈਗੀ। ਇਹਦੇ ਕਰਕੇ ਆ ਕਹਿੰਦੇ ਵੀ ਜੇ ਹਾਊਸਿੰਗ ਮਾਰਕੀਟ ਨਾਰਮਲ ਨੂੰ ਲਿਆਉਣੀ ਆ ਤਾਂ 1.5 ਮਿਲੀਅਨ ਘਰ ਜਿਹੜੇ ਇਸ ਟਾਈਮ ਸੇਲ ਦੇ ਉੱਤੇ ਹੋਰ ਚਾਹੀਦੇ ਨੇ, ਫਿਰ ਜਾ ਕੇ ਜਿਹੜਾ ਕੰਮ ਉਹ ਵਧੇਗਾ। ਪਰ ਇਹਨਾਂ ਵੀ ਥੋੜ੍ਹਾ ਜਿਹਾ ਠੰਡ ਜਿਹੜੇ ਘਰਾਂ ਦੀ ਪ੍ਰਾਈਸਿਸ ਦੇ ਵਿੱਚ ਦੇਖਣ ਨੂੰ ਜਿਹੜੀ ਉਹ ਮਿਲ ਰਹੀ ਹੈਗੀ ਆ। ਇੱਕ ਤੋਂ ਉੱਤੇ ਜਿਹੜੀ ਉਹ ਧਰ ਕੇ ਘਰ ਤਾਂ ਮਹਿੰਗੇ ਤੋਂ ਮਹਿੰਗੇ ਜਿਹੜੇ ਉਹ ਹੋਈ ਜਾਂਦੇ ਆ। ਮਹਿੰਗੇ ਕਹਿੰਦੇ ਇੰਨੇ ਕੁ ਜ਼ਿਆਦਾ ਹੋ ਗਏ ਆ ਜਿਹੜੇ ਹੁਣ ਬਹੁਤ ਜ਼ਿਆਦਾ ਅਮੀਰ ਵੀ ਆ ਜਾਂ ਵਧੀਆ ਇਨਕਮ ਵਾਲੇ ਵੀ ਆ, ਉਹਨਾਂ ਲਈ ਵੀ ਅਨਅਫੋਰਡੇਬਲ ਜਿਹੜੇ ਆ ਉਹ ਬਣਦੇ ਜਾ ਰਹੇ ਸੀਗੇ। ਬੇ ਏਰੀਏ ਦੀ ਮਾਰਕੀਟ ਬਾਰੇ ਇਹੀ ਕਿਹਾ ਜਾ ਰਿਹਾ ਵੀ ਜਿਹੜੇ ਰਾਈਟ ਨਾ ਉੱਥੇ ਟੈਕ ਇੰਡਸਟਰੀ 'ਚ ਕੰਮ ਕਰਨ ਵਾਲਿਆਂ ਨੇ ਮਹਿੰਗੇ ਕਰਕੇ ਇੰਨੇ ਮਹਿੰਗੇ ਕਰ ਲਏ ਵੀ ਹੁਣ ਆਪ ਵੀ ਘਰ ਲੈਣ ਤੋਂ ਉਹ ਉਹਨਾਂ ਦੇ ਹੁਣ ਹੱਥ ਵੱਸ ਜਿਹੜਾ ਆ ਉਹ ਨਹੀਂ ਰਿਹਾ ਹੈਗਾ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਬਿੱਲ ਦੇ ਨਾਲ ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ ਹਾਊਸਿੰਗ ਦੀ ਮਾਰਕੀਟ ਦੇ ਉੱਤੇ ਕਿੰਨਾ ਕੁ ਅਸਰ ਪੈਂਦਾ ਆ। ਪਰ ਇੱਕ ਚੀਜ਼ ਜਿਹੜੀ ਆ ਅਜੇ ਵੀ ਕਿੱਲਤ ਜਿਹੜੀ ਹੈਗੀ ਆ ਕੰਸਟਰਕਸ਼ਨ ਮਟੀਰੀਅਲ ਦੀ ਬਹੁਤ ਜ਼ਿਆਦਾ ਜਿਹੜੀ ਉਹ ਘਾਟ ਮਹਿਸੂਸ ਜਿਹੜੀ ਉਹ ਹੋ ਰਹੀ ਆ। ਸੋ ਪ੍ਰੋਗਰੈਸ ਜੇ ਹੋ ਵੀ ਰਹੀ ਆ ਘਰ ਬਣਨ ਦੀ, ਉਸ ਦੇ ਵਿੱਚ ਕਾਫੀ ਸਲੋ ਪ੍ਰੋਗਰੈਸ ਜਿਹੜੀ ਉਹ ਦੇਖੀ ਜਾ ਰਹੀ ਹੈਗੀ ਆ। ਜੀ ਅਗਲੀ ਖਬਰ ਜਿਹੜੀ ਆ ਉਹ ਹੈਂਸਲੀ ਲੇਕ ਜਿਹੜੀ ਮਡੇਰਾ ਕਾਉਂਟੀ ਦੇ ਵਿੱਚ ਹੈਗੀ, ਫ੍ਰਿਜ਼ਨੋ ਦੇ ਲਾਗੇ, ਉੱਥੇ ਜਿਹੜੀ ਹੈਲਥ ਡਿਪਾਰਟਮੈਂਟ ਆ ਉਹਨਾਂ ਵੱਲੋਂ ਇੱਕ ਕਹਿੰਦੇ ਵੀ ਟੌਕਸਿਕ ਐਲਗੀ ਜਿਹੜੀ ਆ ਬਹੁਤ ਜ਼ਿਆਦਾ ਵੱਧ ਗਈ ਆ, ਉਹਦੀ ਵਾਰਨਿੰਗ ਡੇਂਜਰ ਲੈਵਲ ਤੱਕ ਇਸ਼ੂ ਕੀਤੀ ਗਈ ਆ ਵੀ ਕੋਈ ਵੀ ਬੰਦਾ ਜਿਹੜਾ ਆ ਉਸ ਲੇਕ ਦੇ ਵਿੱਚ ਨਾ ਜਾਵੇ। ਸਰੋਤਿਆਂ ਨੂੰ ਯਾਦ ਹੋਊਗਾ ਮੈਰੀਪੋਸਾ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਇੱਕ ਹਸਬੈਂਡ ਵਾਈਫ ਤੇ ਇੱਕ ਉਹਨਾਂ ਦਾ ਬੱਚਾ, ਇੱਕ ਉਹਨਾਂ ਦਾ ਨਾਲ ਡੌਗ ਸੀ, ਉਹ ਸਾਰਿਆਂ ਦੀ ਮੌਤ ਹੋ ਗਈ ਜਿਹੜੀ ਐਲਗੀ ਆ ਉਹਦੇ ਕਰਕੇ। ਕਹਿੰਦੇ ਪਏ ਕੰਸਨਟ੍ਰੇਸ਼ਨ ਆਫ ਮਾਈਕਰੋ ਕ੍ਰਿਸਟਨ
ਟੌਕਸਨ ਜਿਹੜਾ ਪ੍ਰੋਡਿਊਸ ਹੁੰਦਾ ਹੈਗਾ ਆ, ਸਾਇਨੋ ਬੈਕਟੀਰੀਆ ਜਿਹੜਾ ਹੈਗਾ, ਬੈਕਟੀਰੀਆ ਸੌਰੀ, ਇਹ 148 ਮਾਈਕਰੋਗ੍ਰਾਮਸ ਪਰ ਲੀਟਰ ਉਸ ਏਰੀਏ ਦੇ ਵਿੱਚ ਪਾਇਆ ਗਿਆ ਹੈਗਾ ਆ। ਸੈਂਟਰ ਵੈਲੀ ਰੀਜਨਲ ਵਾਟਰ ਕੁਆਲਿਟੀ ਕੰਟਰੋਲ ਬੋਰਡ ਨੇ ਇਹ ਦੱਸਿਆ ਆ ਵੀ ਡੇਂਜਰ ਐਡਵਾਈਜ਼ਰੀ ਆਪਾਂ ਇਸ਼ੂ ਕਰਤੀ ਆ। ਅੱਜ ਕੱਲ੍ਹ ਗਰਮੀਆਂ 'ਚ ਲੋਕ ਬਹੁਤ ਸਾਰੇ ਲੇਕਸ ਜਿਹੜੀਆਂ ਹੈਗੀਆਂ ਉੱਥੇ ਘੁੰਮਣ ਫਿਰਨ ਚਲੇ ਜਾਂਦੇ, ਛਾਲ ਵੀ ਮਾਰ ਲੈਂਦੇ, ਬੋਟਸ ਵੀ ਘੁੰਮਦੇ ਆ। ਸੋ ਇਸ ਲੇਕ 'ਚ ਜਾਣ ਵਾਲੇ ਖਾਸ ਕਰਕੇ ਜਿਹੜੇ ਫ੍ਰਿਜ਼ਨੋ ਏਰੀਏ ਦੇ ਲੋਕ ਆ ਉਹ ਧਿਆਨ ਰੱਖਣ, ਉਹਦੇ ਅੰਦਰ ਨਾ ਜਾਣ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਟੈਸਲਾ ਨੇ ਟੈਕਸਸ ਦੇ ਵਿੱਚ ਇਲੈਕਟ੍ਰਿਸਿਟੀ ਪ੍ਰੋਵਾਈਡਰ ਬਣਨ ਦੇ ਲਈ ਕਹਿੰਦੇ ਐਪਲੀਕੇਸ਼ਨ ਆ ਉਹ ਫਾਈਲ ਕੀਤੀ ਹੈ। ਫਰਵਰੀ ਮਹੀਨੇ ਦੇ ਵਿੱਚ ਆਪਾਂ ਦੇਖਿਆ ਵੀ ਟੈਕਸਸ ਦੇ ਵਿੱਚ ਜਿਹੜੀ ਕੋਲਡ ਸਨੈਪ ਹੋਈ ਸੀ, ਜਿਸ ਕਰਕੇ ਕਈ ਜਿਹੜੇ ਆ ਉਹ ਦਰਜਨਾਂ ਹੀ ਲੋਕ ਮਰ ਗਏ ਸੀਗੇ। ਠੰਡ ਇੰਨੀ ਸੀਗੀ, ਪਾਵਰ ਜਿਹੜੀ ਆ ਉਹ ਜਨਰੇਟ ਨਹੀਂ ਕਰ ਸਕੀ, ਜਿਹੜੀ ਉੱਥੋਂ ਦੀ ਪ੍ਰਾਈਵੇਟ ਜਿਹੜੀ ਆ ਇਲੈਕਟ੍ਰਿਸਿਟੀ ਦਾ ਗ੍ਰਿਡ ਜਿਹੜਾ ਉਹ ਹੈਗਾ ਆ। ਅਤੇ ਹੁਣ ਉਸ ਦੇ ਵਿੱਚ ਇੱਕ ਨਵਾਂ ਨਾਮ ਜਿਹੜਾ ਜੁੜ ਰਿਹਾ, ਜਿਹੜਾ ਉੱਥੇ ਇਲੈਕਟ੍ਰਿਸਿਟੀ ਜਿਹੜੀ ਉਹ ਵੇਚੇਗਾ, ਬਿਜਲੀ ਨੂੰ ਜਿਹੜਾ ਉਹ ਵੇਚੂਗਾ। ਇਹਨਾਂ ਦਾ ਆਲਰੇਡੀ ਜਿਹੜੀ ਗੀਗਾ ਫੈਕਟਰੀ ਆ ਉੱਥੇ ਬਣ ਰਹੀ ਹੈਗੀ ਆ ਟੈਕਸਸ ਦੇ ਵਿੱਚ, ਅਤੇ 100 ਮੈਗਾਵਾਟ ਐਨਰਜੀ ਸਟੋਰੇਜ ਸਿਸਟਮ ਆ, ਕਹਿੰਦੇ ਵੀ ਉਸ ਨੂੰ ਗ੍ਰਿਡ ਦੇ ਵਿੱਚ ਨਾਲ ਆ ਉੱਥੇ ਉਹ ਜੋੜਨ ਜਾ ਰਹੇ ਹੈਗੇ ਆ। ਐਂਗਲਟਨ ਇਲਾਕੇ ਦੇ ਵਿੱਚ ਟੈਕਸਸ ਦੇ ਵਿੱਚ ਹਿਊਸਟਨ ਦੇ ਨਜ਼ਦੀਕ ਹੀ ਹੈਗਾ ਆ, ਉੱਥੇ ਇੱਕ ਬਿਗ ਬੈਟਰੀ ਜਿਹੜਾ ਬਿਲਡ ਆਊਟ ਆ ਉਹ ਬਣਾਇਆ ਜਾ ਰਿਹਾ ਹੈਗਾ ਆ। ਸੋ ਜਿਹੜੀ ਟੈਕਸਸ ਦਾ ਹੀ ਗ੍ਰਿਡ ਆ ਉਹ ਸਿਰਫ ਅਜਿਹਾ ਆ ਜਿਹੜਾ ਬਾਕੀ US ਦੇ ਗ੍ਰਿਡ ਦੇ ਨਾਲ ਨਹੀਂ ਜਿਹੜਾ ਉਹ ਜੁੜਿਆ ਹੋਇਆ। ਸੋ ਟਰਾਂਸਮਿਸ਼ਨ ਹੋਰ ਸੂਬਿਆਂ ਤੋਂ ਟੈਕਸਸ ਨੂੰ ਜਿਹੜੀ ਉਹ ਨਹੀਂ ਜਾਂਦੀ। ਜਿੱਦਾਂ ਆਪਾਂ ਦੇਖਿਆ ਸੀਗਾ ਵੀ ਜਦੋਂ ਫਰਵਰੀ ਦੇ ਵਿੱਚ ਆਈ ਥਿੰਕ ਕੁਛ ਮਹੀਨੇ ਪਹਿਲਾਂ ਜਦੋਂ ਇਹ ਕੋਲਡ ਸਨੈਪ ਹੋਈ ਸੀ, ਠੰਡ ਜਿਹੜੀ ਆ ਉਦੋਂ ਬਹੁਤ ਜ਼ਿਆਦਾ ਉੱਥੇ ਪੈ ਗਈ ਸੀਗੀ। ਸੋ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਜਿਹੜਾ ਇਹ ਬਣਦਾ ਆ, ਕਿੰਨੀ ਕੁ ਵਧੀਆ ਜਿਹੜਾ ਇਹਨਾਂ ਦਾ ਪ੍ਰਦਰਸ਼ਨ ਆ ਉੱਥੇ ਰਹਿੰਦਾ ਆ ਜਿਹੜੀ ਆ ਬਿਜਲੀ ਜਿਹੜੀ ਉਹ ਪ੍ਰਦਾਨ ਕਰਨ ਨੂੰ। ਜੀ, ਸੈਨ ਫਰਾਂਸਿਸਕੋ ਦੀ ਇੱਕ ਹਾਈ ਰਾਈਜ਼ ਬਿਲਡਿੰਗ ਲਗਜ਼ਰੀ ਟਾਵਰ ਹੈਗਾ, ਕਹਿੰਦੇ ਪਈ ਉਹ ਸਿੰਕ ਕਰ ਰਿਹਾ ਹੈਗਾ। ਕਹਿੰਦੇ ਪਈ 1 ਇੰਚ ਆਲਰੇਡੀ ਉਹ ਸਿੰਕ ਕਰ ਗਿਆ। $100 ਮਿਲੀਅਨ ਉਹਦੇ ਪ੍ਰੋਜੈਕਟ ਦੇ ਉੱਤੇ ਉਹਨੂੰ ਰੀਇਨਫੋਰਸ ਜਿਹੜੀ ਉਹਦੀ ਫਾਊਂਡੇਸ਼ਨ ਆ ਉਹ ਕਰਨ 'ਤੇ ਇੰਜੀਨੀਅਰ ਲੱਗੇ ਹੋ ਸੀ ਜਦੋਂ ਉਹਨਾਂ ਨੇ ਇਹ ਫਿਗਰ ਆਊਟ ਕੀਤਾ ਹੈਗਾ ਆ। ਕਹਿੰਦੇ ਪਈ 58 ਸਟੋਰੀ ਜਿਹੜਾ ਟਾਵਰ ਬਿਲਡਿੰਗ ਹੈਗੀ ਆ, ਇਹ ਕਾਫੀ ਖਤਰੇ ਵਾਲੀ ਨਿਸ਼ਾਨੀ ਜਿਹੜੀ ਹੋ ਸਕਦੀ ਹੈਗੀ ਆ। ਇਹਦੇ ਵਿੱਚ 419 ਦੇ ਕਰੀਬ ਰੈਜ਼ੀਡੈਂਸ਼ੀਅਲ ਜਿਹੜੇ ਯੂਨਿਟਸ ਹੈਗੇ ਆ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਐਜੂਕੇਸ਼ਨ ਡਿਪਾਰਟਮੈਂਟ ਨੇ ਅੱਜ ਇਹ ਜਾਣਕਾਰੀ ਦਿੱਤੀ ਆ ਵੀ ਹੋਰ 1,15,000 ਜਿਹੜੇ ਸਟੂਡੈਂਟ ਲੋਨ, ਜਿਹੜੇ ਸਟੂਡੈਂਟ ਡੈਟ ਦੇ ਜਿਹੜੇ ਬੋਰੋਵਰਸ ਆ, ਉਹਨਾਂ ਦਾ ਲੋਨ ਜਿਹੜਾ ਆ ਉਹ ਮਾਫ ਕਰਨ ਜਾ ਰਹੇ ਆ। ITT ਟੈਕਨੀਕਲ ਇੰਸਟੀਚਿਊਟ ਤੋਂ ਜਿਨ੍ਹਾਂ ਨੇ ਕਹਿੰਦੇ ਆ ਅਟੈਂਡ ਕੀਤਾ ਸੀਗਾ, ਇੱਕ ਫਾਰ ਪ੍ਰੋਫਿਟ ਸਕੂਲ ਸੀਗਾ ਜਿਹੜਾ ਹੁਣ ਕੰਮ ਨਹੀਂ ਕਰਦਾ, ਡਿਫੰਕਟ ਆ, ਉਹਨਾਂ ਦੇ ਵਿੱਚ ਜਿਨ੍ਹਾਂ ਨੇ ਪੜ੍ਹਾਈ ਕੀਤੀ ਆ ਉਹਨਾਂ ਦੇ ਜਿਹੜੇ ਲੋਨ ਆ ਉਹ ਮਾਫ ਕੀਤੇ ਜਾਣਗੇ। ਜਨਵਰੀ ਤੋਂ ਲੈ ਕੇ ਹੁਣ ਤੱਕ ਬਾਈਡਨ ਪ੍ਰਸ਼ਾਸਨ ਦੇ ਦੁਆਰਾ 5,63,000 ਜਿਹੜੇ ਸਟੂਡੈਂਟਸ ਲੋਨ ਦੇ ਅਧੀਨ ਜਿਹੜੇ ਸੀਗੇ ਉਹਨਾਂ ਦੇ ਲੋਨਸ ਜਿਹੜੇ ਹੁਣ ਤੱਕ ਮਾਫ ਕੀਤੇ ਗਏ ਆ। ਅੱਜ ਦੀ ਇਸ ਅਨਾਊਂਸਮੈਂਟ ਦੇ ਨਾਲ $1.1 ਬਿਲੀਅਨ ਦੇ ਜਿਹੜੇ ਸਟੂਡੈਂਟ ਲੋਨਸ ਆ, 1,15,000 ਜਿਹੜੇ ਇੱਕ ਟਾਈਮ ਦੇ ਉੱਤੇ ਜਿਨ੍ਹਾਂ ਨੇ ਪੜ੍ਹਾਈ ਕੀਤੀ ਆ, ਪੜ੍ਹਾਈ ਦੇ ਲਈ ਲੋਨ ਲਏ ਆ, ਉਹਨਾਂ ਨੂੰ ਮਾਫੀ ਜਿਹੜੀ ਆ ਉਹ ਮਿਲੇਗੀ। ਇਹ 2008 ਦੇ ਤਕਰੀਬਨ ਕਹਿੰਦੇ ਲੋਨਸ ਆ ਉਸ ਟਾਈਮ ਦੇ ਜਿਹੜੇ ਉਹ ਸੀਗੇ। ਇਹ ITT ਟੈਕਨੀਕਲ ਇੰਸਟੀਚਿਊਟ ਨੇ ਲੋਕਾਂ ਨੂੰ ਇੱਕ ਹਿਸਾਬ ਦੇ ਨਾਲ ਕਹਿੰਦੇ ਆ ਵੀ ਮਿਸ ਰਿਪਰੈਜ਼ੈਂਟ ਜਿਹੜਾ ਉਹ ਕੀਤਾ ਸੀਗਾ ਵੀ ਅਸੀਂ ਜਿਹੜਾ ਆ ਤੁਹਾਨੂੰ ਨੌਕਰੀਆਂ ਵੀ ਦਵਾਵਾਂਗੇ ਅਤੇ ਵਧੀਆ ਤੁਸੀਂ ਇੱਥੋਂ ਜਿਹੜਾ ਪੜ੍ਹ ਕੇ ਹੋਊਗਾ। ਲੋਕਾਂ ਨੇ ਉਸ ਦੇ ਚੱਲਦਿਆਂ ਲੋਨ ਲੈ ਕੇ ਪੜ੍ਹਾਈਆਂ ਕੀਤੀਆਂ ਅਤੇ ਫਿਰ ਬਾਅਦ ਦੇ ਵਿੱਚ ਕਹਿੰਦੇ ਆ ਵੀ ਉਹ ਇੰਸਟੀਚਿਊਟ ਖੁਦ ਹੀ ਜਿਹੜਾ ਉਹ ਬਾਅਦ 'ਚ ਬੰਦ ਹੋ ਗਿਆ ਸੀ। ਅਗਲੀ ਖਬਰ ਯੂਬਾ ਸਿਟੀ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਯੂਬਾ ਸਿਟੀ ਦੀ ਜਿਹੜੀ ਪੁਲਿਸ ਡਿਪਾਰਟਮੈਂਟ ਆ ਉਹਨਾਂ ਨੇ ਕਿਹਾ ਵੀ ਇਸ ਸ਼ੁੱਕਰਵਾਰ ਨੂੰ ਸ਼ਾਮ ਨੂੰ 7 ਵਜੇ ਤੋਂ ਲੈ ਕੇ ਜਿਹੜਾ ਅਗਲਾ ਸੈਚਰਡੇ ਉਹਦੇ ਸਵੇਰ ਦੇ 1 ਵਜੇ ਤੱਕ ਉਹ DUI ਦਾ ਚੈੱਕ ਪੁਆਇੰਟ ਲਾਉਣ ਜਾ ਰਹੇ ਆ। ਕਹਿੰਦੇ ਵੀ ਉਹ ਉੱਥੇ ਚੈੱਕ ਪੁਆਇੰਟ ਲਾਏ ਜਾਊਗੇ ਜਿੱਥੇ ਜ਼ਿਆਦਾ ਕ੍ਰੈਸ਼ ਪਿਛਲੇ ਸਾਲਾਂ ਦੇ ਵਿੱਚ ਹੋਏ ਹੈਗੇ ਆ। ਯੂਬਾ ਸਿਟੀ ਪੁਲਿਸ ਦੇ ਸਰਜੈਂਟ ਡੈਨਿਸ ਹੌਕ ਉਹਨਾਂ ਨੇ ਕਿਹਾ ਆ ਵੀ ਸਾਡੀ ਕਮਿਊਨਿਟੀ ਲਈ ਸੇਫਟੀ ਜਿਹੜੀ ਆ ਉਹ ਪ੍ਰਾਇਓਰਟੀ ਹੈਗੀ ਆ। ਲੋਕ ਡਰੰਕ ਹੋ ਕੇ ਕਾਰਾਂ ਚਲਾਉਂਦੇ ਆ, ਉਹ ਆਪ ਤਾਂ ਮਰਦੇ ਹੋਰਨਾਂ ਨੂੰ ਵੀ ਮਾਰਦੇ ਹੈਗੇ ਆ। ਇੱਥੇ ਦੱਸਦੇ ਜਾਈਏ, ਕਹਿੰਦੇ ਵੀ ਜੇ ਤੁਹਾਨੂੰ DUI ਦੀ ਟਿਕਟ ਮਿਲ ਜਾਏ, ਡਰਾਈਵਿੰਗ ਜਿਹੜੀ ਅਲਕੋਹਲ ਕਰਕੇ ਤੁਸੀਂ ਕਰਦੇ ਆ, ਸ਼ਰਾਬ ਕਰਕੇ, ਤੇ $13,500 ਦਾ ਫਾਈਨ ਹੁੰਦਾ ਆ।
ਫਾਈਨ ਤੇ ਪੈਨਲਟੀਜ਼ ਤੇ ਤੁਹਾਡਾ ਲਾਇਸੈਂਸ ਸਸਪੈਂਡ ਹੁੰਦਾ ਹੈ ਤੇ ਫਿਰ ਕਈ ਵਾਰੀ ਜਿਹੜੀ ਆ ਸੜਕਾਂ ਦੇ ਉੱਤੇ ਸੇਵਾ ਵੀ ਕਰਨੀ ਪੈਂਦੀ ਹੈ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਜਿਹੜੇ ਸੁਪਰੀਮ ਕੋਰਟ ਆ ਉਹਨਾਂ ਨੇ ਜਿਹੜੀ ਡੈਥ ਪੈਨਲਟੀ ਰੂਲਸ ਆ ਉਹਨਾਂ ਨੂੰ ਅਪਹੋਲਡ ਜਿਹੜਾ ਉਹ ਕਰ ਦਿੱਤਾ ਆ। ਇੱਕ ਕੋਸ਼ਿਸ਼ ਜਿਹੜੀ ਉਹ ਚੱਲ ਰਹੀ ਸੀਗੀ ਵੀ ਜਿਹੜੀ ਮੌਤ ਦੀ ਸਜ਼ਾ ਇੰਪੋਜ਼ ਕੀਤੀ ਜਾਂਦੀ ਆ ਉਸ ਨੂੰ ਬਣਾਉਣਾ ਜਿਹੜਾ ਆ ਉਹ ਉਸ ਨੂੰ ਦੇਣਾ ਜਿਹੜਾ ਉਹ ਔਖਾ ਹੋਵੇ, ਪਰ ਅੱਜ ਜਿਹੜੇ ਸੁਪਰੀਮ ਕੋਰਟ ਕੈਲੀਫੋਰਨੀਆ ਦੇ ਆ ਉਹਨਾਂ ਨੇ ਜਿਹੜਾ ਮੌਜੂਦਾ ਸਿਸਟਮ ਆ ਉਸ ਦੇ ਹੱਕ ਦੇ ਵਿੱਚ ਹੀ ਫੈਸਲਾ ਆ ਉਹ ਸੁਣਾਇਆ ਹੈਗਾ ਆ। ਸੋ ਕਰੰਟ ਸਿਸਟਮ ਦੇ ਵਿੱਚ ਜਿਹੜੇ ਜਿਊਰਰ ਹੁੰਦੇ ਆ ਉਹ ਯੂਨੈਨਿਮਸਲੀ ਐਗਰੀ ਹੋਣਾ ਉਹਨਾਂ ਦਾ ਲਾਜ਼ਮੀ ਜਿਹੜਾ ਉਹ ਨਹੀਂ ਹੁੰਦਾ ਇਸ ਪਨਿਸ਼ਮੈਂਟ ਨੂੰ ਜਸਟੀਫਾਈ ਜਿਹੜਾ ਉਹ ਕਰਨ ਦੇ ਲਈ। ਇਹ ਮੰਗ ਜਿਹੜੀ ਇਹ ਸ਼ਾਇਦ ਕੀਤੀ ਜਾ ਰਹੀ ਸੀਗੀ ਵੀ ਜੇ ਕਿਸੇ ਨੂੰ ਡੈਥ ਸੈਂਟੈਂਸ ਮੌਤ ਦੀ ਸਜ਼ਾ ਜਿਹੜੀ ਆ ਉਹ ਸੁਣਾਈ ਜਾਣੀ ਚਾਹੀਦੀ ਆ ਉਸ ਦੇ ਵਿੱਚ ਯੂਨੈਨਿਮਸਲੀ ਜਿਹੜਾ ਉਹ ਹੋਣਾ ਚਾਹੀਦਾ ਹੈਗਾ ਆ। ਸੋ ਪਰ ਕੈਲੀਫੋਰਨੀਆ ਦੇ ਸੁਪਰੀਮ ਕੋਰਟ ਨੇ ਜਿਹੜਾ ਸਰਬਸੰਮਤੀ ਦੇ ਨਾਲ ਇਹ ਫੈਸਲਾ ਜ਼ਰੂਰ ਸੁਣਾਇਆ ਵੀ ਜੋ ਮੌਜੂਦਾ ਸਿਸਟਮ ਚੱਲ ਰਿਹਾ ਆ ਉਹੀ ਬਰਕਰਾਰ ਰਹੇਗਾ। ਅਗਲੀ ਖਬਰ ਸੈਕਰਾਮੈਂਟੋ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਇੱਕ ਲੇਡੀ ਨੂੰ ਜਿਹੜਾ ਆ ਅਰੈਸਟ ਕੀਤਾ ਗਿਆ ਈਡੀਡੀ ਫਰਾਡ ਦੇ ਵਿੱਚ। ਕਹਿੰਦੇ $5,46,000 ਉਸਨੇ ਈਡੀਡੀ ਦਾ ਵਰਤਿਆ ਹੈਗਾ ਜਦੋਂ ਉਹਦੇ ਘਰ ਦੇ ਉੱਤੇ ਛਾਪਾ ਮਾਰਿਆ ਗਿਆ ਤੇ 42 ਦੇ ਕਰੀਬ ਕਹਿੰਦੇ ਭਈ ਇਲੀਗਲ ਐਕਸਟੈਂਡਰਡ ਮੈਗਜ਼ੀਨ, ਬੁਲਟ ਪ੍ਰੂਫ ਵੈਸਟ, ਫਾਇਰ ਆਰਮਸ, 14 ਫਰੋਜੂਲੈਂਟ ਈਡੀਡੀ ਦੇ ਕਾਰਡਸ, ਇਸ ਤੋਂ ਬਿਨਾਂ ਡਰੱਗ ਵੱਖ-ਵੱਖ ਤਰ੍ਹਾਂ ਦੀ ਜਿਹੜੀ ਆ ਉਹ ਉਹਦੇ ਘਰ ਦੇ ਵਿੱਚੋਂ ਮਿਲੀ ਹੈਗੀ ਆ। ਜੀ ਇਸੇ ਹੀ ਇੱਕ ਹੋਰ ਹਰਜੋਤ ਸਿੰਘ ਜੀ ਸਕੈਮ ਦੇ ਵਿੱਚ ਸਦਰਨ ਡਿਸਟ੍ਰਿਕਟ ਆਫ ਕੈਲੀਫੋਰਨੀਆ ਦੇ ਵਿੱਚ ਉੱਥੋਂ ਦੇ ਜਿਹੜੇ ਅਟਰਨੀ ਆਫਿਸ ਹੈਗਾ ਉਹਨਾਂ ਨੇ ਕਿਹਾ ਵੀ ਇੱਕ ਗ੍ਰੈਂਡ ਪੇਰੈਂਟ ਫਰਾਡ ਸਕੈਮ ਦੇ ਤਹਿਤ 8 ਜਾਣਿਆਂ ਨੂੰ ਇੰਡਾਈਟ ਕੀਤਾ ਗਿਆ ਆ। 70 ਸਾਲ ਤੋਂ ਵੱਧ ਦੀ ਉਮਰ ਦੇ ਜਿਹੜੇ ਬਜ਼ੁਰਗ ਆ ਉਹਨਾਂ ਨੂੰ ਇਹ ਇਸ ਹਿਸਾਬ ਦੇ ਨਾਲ ਸਕੈਮ ਕਰਨ ਵਾਲੇ ਕਾਲ ਕਰਦੇ ਸੀ ਵੀ ਤੁਹਾਡੇ ਪੋਤੇ ਪੋਤੀ ਨੂੰ, ਦੋਤੇ ਦੋਤੀ ਨੂੰ ਜਿਹੜਾ ਆ ਉਹ ਬਣ ਕੇ ਕਰ ਰਹੇ ਸੀਗੇ ਵੀ ਅਸੀਂ ਬਹੁਤ ਬੁਰੀ ਥਾਂ ਦੇ ਉੱਤੇ ਫਸ ਗਏ ਆ, ਇੱਦਾਂ ਹੋ ਸਕਦਾ ਆ, ਉਹ ਹੋ ਸਕਦਾ ਆ, ਅਤੇ ਉਹਨਾਂ ਦੇ ਡਾਲਰ ਜਿਹੜੇ ਆ ਉਹ ਹਥਿਆ ਲੈਂਦੇ ਸੀਗੇ। ਕਹਿੰਦੇ ਵੀ ਘੱਟੋ ਘੱਟ ਜਿਹੜੇ ਆ 10 ਤੋਂ ਵੱਧ ਸੈਂਡੀਏਗੋ ਕਾਊਂਟੀ ਦੇ ਵਿੱਚ ਉਹਨਾਂ ਦੇ ਜਿਹੜੇ ਪੋਤੇ ਪੋਤੀ ਦੋਤੇ ਦੋਤੀ ਬਣ ਕੇ ਇਹਨਾਂ ਨੇ ਉਹਨਾਂ ਨੂੰ ਠੱਗਿਆ ਹੈਗਾ ਆ। ਸੋ ਹੁਣ ਇਸ ਮਾਮਲੇ ਦੇ ਵਿੱਚ ਜਿਹੜੇ ਆ ਕਾਰਵਾਈ ਕਰਦੇ ਹੋਏ ਹੁਣ 8 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਆ ਅਤੇ ਇਹ ਗ੍ਰੈਂਡ ਪੇਰੈਂਟ ਫਰਾਡ ਸਕੈਮ ਦੇ ਤਹਿਤ ਇਹਨਾਂ ਦੇ ਉੱਤੇ ਹੁਣ ਚਾਰਜਸ ਜਿਹੜੇ ਉਹ ਲਗਾਏ ਜਾਣਗੇ। ਸੋ ਸਕੈਮ ਇੰਨੇ ਕੁ ਤਰ੍ਹਾਂ ਦੇ ਜਿਹੜੇ ਉਹ ਚੱਲ ਰਹੇ ਹੈਗੇ ਆ, ਭਾਈ ਬਚ ਕੇ ਜਿਹੜਾ ਉਹ ਰਿਹਾ ਕਰੋ, ਖਾਸ ਕਰਕੇ ਬਜ਼ੁਰਗ। ਕਈ ਵਾਰੀ ਗੱਲਾਂ ਦੇ ਵਿੱਚ ਆਪਾਂ ਸਾਰੇ ਜਾਣੇ ਜਿਹੜੇ ਉਹ ਆ ਜਾਂਦੇ ਆ, ਸੋ ਬਚ ਕੇ ਰਹੋ। $7 ਲੱਖ ਤੱਕ ਕਹਿੰਦੇ ਆ ਵੀ ਇਹਨਾਂ ਨੇ ਐਮਬੈਜ਼ਲ ਕੀਤਾ ਸੀਗਾ। ਇਹ 4 ਜਾਣਿਆਂ ਨੂੰ ਇੱਕ ਹੋਰ ਥਾਂ ਦੇ ਉੱਤੇ ਵੀ ਜਿਹੜਾ ਆ ਉਹਨਾਂ ਨੇ ਗ੍ਰਿਫਤਾਰ ਜਿਹੜਾ ਉਹ ਕੀਤਾ ਹੈ। ਸੋ ਸਕੈਮ ਬਹੁਤ ਥਾਵਾਂ ਦੇ ਉੱਤੇ ਜਿਹੜੇ ਉਹ ਚੱਲ ਰਹੇ ਆ, ਉਹਨਾਂ ਤੋਂ ਬਚ ਕੇ ਜਿਹੜਾ ਆ ਉਹ ਤੁਸੀਂ ਰਿਹਾ ਕਰੋ। ਕਰਨ ਕਾਊਂਟੀ ਦੇ ਵਿੱਚ ਜਿਹੜੇ ਪਬਲਿਕ ਹੈਲਥ ਆਫੀਸ਼ੀਅਲਸ ਆ ਉਹਨਾਂ ਨੇ ਜਿਹੜੀਆਂ ਗਰੋਸਰੀ ਸਟੋਰ ਜਾਂ ਮਾਰਕੀਟਸ ਜਾਂ ਰੈਸਟੋਰੈਂਟਸ ਆ ਉਹਨਾਂ ਦੇ ਉੱਤੇ ਛਾਪੇ ਮਾਰਨੇ ਸ਼ੁਰੂ ਕੀਤੇ ਹੋਏ ਆ। ਕਹਿੰਦੇ ਭਈ ਏਸ਼ੀਆ ਮਾਰਕੀਟ ਤੇ ਇੱਕ ਉੱਥੇ ਜਿਹੜਾ ਤ੍ਰਿਆਕੀ ਬਾਲ ਕਰਕੇ ਰੈਸਟੋਰੈਂਟ ਆ, ਜਦੋਂ ਉੱਥੇ ਉਹਨਾਂ ਨੇ ਛਾਪਾ ਮਾਰਿਆ ਤੇ ਚੂਹਿਆਂ ਦੀਆਂ ਬਿੱਠਾਂ ਜਿਹੜੀਆਂ ਆ ਕਹਿੰਦੇ ਭਈ ਜਿਹੜਾ ਕੋਕੋਨਟ ਮਿਲਕ ਦੇ ਸੈਕਸ਼ਨ ਆ ਉੱਥੋਂ ਮਿਲੀਆਂ। ਇਸੇ ਤਰ੍ਹਾਂ ਚੂਹਿਆਂ ਦੇ ਡ੍ਰੌਪਿੰਗਸ ਜਿਹੜੀਆਂ ਆ ਉਹ ਪ੍ਰੀ ਪੈਕੇਜ ਨੂਡਲਸ ਦੇ ਲਾਗੋਂ ਮਿਲੀਆਂ। ਸਟਿੱਕੀ ਟਰੈਪਸ ਦੇ ਉੱਤੇ ਜਿਹੜੇ ਆ ਰੋਡੈਂਟਸ ਜਿਹੜੇ ਆ ਉਹ ਸਟੋਰਾਂ ਦੇ ਵਿੱਚ ਹੀ ਸੀ। ਸੋ ਏਸ਼ੀਆ ਮਾਰਕੀਟ ਤ੍ਰਿਆਕੀ ਵਾਲ ਜਿਹੜਾ ਆ 7701 ਵਾਈਟ ਲੇਨ ਬੇਕਰਸਫੀਲਡ 'ਚ ਆ, ਅਤੇ ਉਹਨਾਂ ਨੇ ਵਾਰਨਿੰਗ ਦਿੱਤੀ ਆ ਵੀ ਅਸੀਂ ਹਰ ਇੱਕ ਰੈਸਟੋਰੈਂਟ, ਪੀਜੇ ਵਾਲੇ ਜਾਂ ਗਰੋਸਰੀ ਸਟੋਰ ਆ ਉਹਨਾਂ ਨੂੰ ਚੈੱਕ ਕਰਨ ਜਾ ਰਹੇ ਆ ਵੀ ਇਹ ਬਹੁਤ ਵੱਡਾ ਜਿਹੜਾ ਹੈਲਥ ਇਸ਼ੂ ਹੈਗਾ। ਜੀ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਉਹ ਹੁਣ ਸਮਾਪਤ ਜਿਹੜਾ ਉਹ ਹੈਗਾ। ਜਾਣ ਤੋਂ ਪਹਿਲਾਂ ਸਟਾਕ ਮਾਰਕੀਟ ਦੇ ਉੱਤੇ ਆਪਾਂ ਜੇ ਨਜ਼ਰ ਮਾਰਦੇ ਜਾਈਏ, ਅੱਜ ਅਫਗਾਨਿਸਤਾਨ ਦੇ ਵਿੱਚ ਹੋਏ ਹਮਲੇ ਦਾ ਵੀ ਅਸਰ ਮੈਨੂੰ ਲੱਗਦਾ ਸਟਾਕ ਮਾਰਕੀਟ ਦੇ ਉੱਤੇ ਦੇਖਣ ਨੂੰ ਜਿਹੜਾ ਉਹ ਮਿਲਿਆ ਆ। ਅੱਜ ਜਿਹੜੀ ਸਟਾਕ ਮਾਰਕੀਟ ਆ ਡਾਊ ਜੋਨਸ ਆ 192 ਪੁਆਇੰਟ ਇਸ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ, 35,213 ਦੇ ਉੱਤੇ ਬੰਦ ਹੋਇਆ।
ਨੈਸਡੈਕ ਦੇ ਵਿੱਚ ਵੀ 96 ਪੁਆਇੰਟਾਂ ਦੀ ਗਿਰਾਵਟ ਆਈ, 14,946 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 26 ਪੁਆਇੰਟ ਦੀ ਗਿਰਾਵਟ ਤੋਂ ਬਾਅਦ 'ਚ 4470 ਦੇ ਉੱਤੇ ਬੰਦ ਹੋਇਆ। 10 ਈਅਰ ਯੀਲਡ 1.34% ਦੇ ਉੱਤੇ ਰਹੀ। ਸੋਨੇ ਦਾ ਭਾਅ $1796 ਪ੍ਰਤੀ ਆਉਂਸ ਤੇ ਬਿਟਕੋਇਨ ਦੀ ਕੀਮਤ 47,483 ਤੇ ਰਹੀ। ਇੱਕ ਯੂਐਸ ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 27 ਸੈਂਟ ਦੇ ਬਰਾਬਰ ਰਹੀ ਆ। ਇੱਕ ਯੂਐਸ ਡਾਲਰ ਦੀ ਕੀਮਤ ਇੰਡੀਆ ਦੇ 74 ਰੁਪਏ ਤੇ 14 ਪੈਸੇ ਦੇ ਬਰਾਬਰ ਰਹੀ ਆ। ਸੋ ਰਾਜਕਨਵੀਰ ਸਿੰਘ ਜੀ, ਆਪਾਂ ਕੁਝ ਕੁ ਅਨਾਊਂਸਮੈਂਟ ਕਰਨੀ ਆ। ਇੱਕ ਤਾਂ ਪਰਮ ਸਿੰਘ ਉਹਨਾਂ ਵਾਲੀ ਆਪਾਂ ਸਰੋਤਿਆਂ ਨਾਲ ਸਾਂਝੀ ਕਰ ਲਈਏ। ਜੀ ਬਿਲਕੁਲ ਜੀ। ਸੋ ਸ਼ਨੀਚਰ ਐਤਵਾਰ ਨੂੰ ਆ ਜਿਹੜੇ 28-29 ਤਰੀਕ ਨੂੰ ਗੁਰਦੁਆਰਾ ਸਾਹਿਬ ਸੈਂਟ ਜੋਸਫ ਵਿਖੇ ਉਹਨਾਂ ਦੀ ਜਿਹੜੀ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਜਿਹੜੀ ਉਹਨਾਂ ਦੀਆਂ ਪੇਂਟਿੰਗਸ ਆ ਉਸ ਦੀ ਜਿਹੜੀ ਕਲਾ ਨੁਮਾਇਸ਼ ਆ, ਐਗਜ਼ੀਬਿਸ਼ਨ ਆ, ਉਹ ਲੱਗੇਗੀ। ਸੋ ਜਿਹੜੇ ਬੇਰੀਏ ਦੇ ਵਿੱਚ ਰਹਿੰਦੇ ਨੇ, ਜਿਹੜੇ ਮਿਸ ਕਰ ਗਏ ਨੇ, ਉਹਦੇ ਇਰਦ ਗਿਰਦ ਇਲਾਕਿਆਂ 'ਚ ਜਿਹੜੇ ਵੀ ਰਹਿੰਦੇ ਨੇ, ਉਹ ਜ਼ਰੂਰ ਇਸ ਨੂੰ ਜਿਹੜਾ ਉਹ ਪਹੁੰਚੋ ਅਤੇ ਜਾ ਕੇ ਜਿਹੜੀ ਐਗਜ਼ੀਬਿਸ਼ਨ ਆ ਉਸ ਨੂੰ ਦੇਖੋ। ਇਸ ਸ਼ਨੀਚਰ ਐਤਵਾਰ ਨੂੰ ਜਿਹੜੇ ਆ ਪਰਮ ਸਿੰਘ ਪੇਂਟਿੰਗ ਕਰਨ ਵਾਲੇ ਜਿਹੜੇ ਹੈਗੇ ਆ, ਸਿੱਖ ਇਤਿਹਾਸ ਦੇ ਨਾਲ ਜਿਹੜੀਆਂ ਉਹਨਾਂ ਦੀਆਂ ਪੇਂਟਿੰਗਸ ਜੁੜੀਆਂ ਹੋਈਆਂ ਆ, ਉਹ ਪੇਂਟਿੰਗਸ ਨੂੰ ਆ ਕੇ ਜ਼ਰੂਰ ਇਸ ਐਗਜ਼ੀਬਿਸ਼ਨ ਦੇ ਵਿੱਚ ਸੈਂਟ ਜੋਸਫ ਗੁਰਦੁਆਰਾ ਸਾਹਿਬ ਵਿਖੇ ਦੇਖ ਸਕਦੇ ਜੀ। ਸੋ ਪਹਿਲਾਂ ਫਰਿਜ਼ਨੋ ਦੇ ਵਿੱਚ ਐਗਜ਼ੀਬਿਸ਼ਨ ਲੱਗੀ ਸੀ, ਫਿਰ ਫਰੀਮੌਂਟ ਗੁਰਦੁਆਰਾ ਸਾਹਿਬ ਤੇ ਹੁਣ ਸੈਂਟ ਜੋਸਫ ਗੁਰਦੁਆਰਾ ਸਾਹਿਬ ਇਹ ਐਗਜ਼ੀਬਿਸ਼ਨ ਲੱਗਣ ਜਾ ਰਹੀ ਆ। ਬੱਚਿਆਂ ਸਮੇਤ ਜਾਓ। ਤੇ ਦੂਸਰੀ ਜਿਹੜੀ ਅਨਾਊਂਸਮੈਂਟ ਆ, ਆਪਣੇ ਬਹੁਤ ਸਾਰੇ ਜਿਹੜੇ ਆਪਣੇ ਭੈਣ ਭਰਾ ਆ ਉਹ ਕੈਨੇਡਾ ਤੋਂ USA ਦੇ ਵਿੱਚ ਇਮੀਗ੍ਰੈਂਟ ਹੋਣਾ ਚਾਹੁੰਦੇ ਆ, ਖਾਸ ਕਰਕੇ ਜਿਹੜੇ ਟਰੱਕਰਸ। ਉਹਦੇ ਸੰਬੰਧ ਦੇ ਵਿੱਚ ਜੇ ਤਿਰਕੀਆਣਾ ਦੀ ਜਿਹੜੇ ਆਪਣੇ ਅਟਾਰਨੀ ਸਾਡੇ ਸ਼ਨੀਚਰਵਾਰ ਨੂੰ 9 ਵਜੇ ਤੋਂ ਲੈ ਕੇ 10:30 ਵਜੇ ਤੱਕ ਸਾਡਾ ਸ਼ੋਅ ਹੁੰਦਾ ਹਰ ਸ਼ਨੀਚਰਵਾਰ ਨੂੰ। ਉਹਦੇ 'ਚ ਸਪੈਸ਼ਲ ਪੂਰੀ ਡਿਟੇਲ ਦੇ ਵਿੱਚ ਦੱਸਣਗੇ ਉਹ ਕਿਸ ਤਰ੍ਹਾਂ ਤੁਸੀਂ ਜਿਹੜਾ ਕੈਨੇਡਾ ਤੋਂ ਲੀਗਲੀ USA ਦੇ ਵਿੱਚ ਇਮੀਗ੍ਰੈਂਟ ਹੋ ਸਕਦੇ ਆ। ਜੇ ਤੁਹਾਡੇ ਕੁਐਸਚਨ ਹੋਏ ਉਹ ਤੁਸੀਂ ਕੁਐਸਚਨਾਂ ਵੀ ਪੁੱਛ ਸਕਦੇ ਆ, ਉਹਨਾਂ ਦੇ ਆਨਸਰ ਦਿੱਤੇ ਜਾਊਗੇ। ਤੇ ਤੀਸਰਾ ਜਿਹੜਾ ਆ ਅਨੁਪਮ ਖੇਰ, ਜਿਹੜਾ ਕਿ ਆਪਣੇ ਜਿਹੜੇ ਉੱਥੇ ਭੈਣ ਭਰਾ ਬਜ਼ੁਰਗ ਦਿੱਲੀ ਦੇ ਵਿੱਚ ਕਿੰਨੇ ਮਹੀਨਿਆਂ ਤੋਂ ਪ੍ਰੋਟੈਸਟ ਕਰ ਰਹੇ ਆ, 9 ਮਹੀਨੇ ਉਹਨਾਂ ਦੇ ਉਲਟ ਬਹੁਤ ਹੀ ਗੰਦੀ ਭਾਸ਼ਾ ਇੰਡੀਆ ਦੇ ਟੀਵੀ ਚੈਨਲਾਂ ਤੇ ਬੋਲਦਾ ਰਿਹਾ ਵੀ ਕਦੇ ਇਹ ਖਾਲਿਸਤਾਨੀ ਆ, ਕਮਿਊਨਿਸਟ ਆ, ਟੁਕੜੇ ਟੁਕੜੇ ਗੈਂਗ ਹੈਗੇ ਆ, ਇਹ ਤਾਂ ਕਿਸਾਨ ਹੀ ਹੈ ਨਹੀਂ, ਵੀ ਇਹ ਸਿਰਫ ਇੰਡੀਆ ਨੂੰ ਤੋੜਨਾ ਚਾਹੁੰਦੇ ਆ, ਮੋਦੀ ਦੇ ਉਲਟ ਆ, ਬਹੁਤ ਹੀ ਗੰਦੀ ਭਾਸ਼ਾ ਬੋਲਦਾ ਰਿਹਾ। ਉਹਦਾ ਜਿਹੜਾ ਆ ਆਪਣੇ ਹੀ ਪੰਜਾਬੀ ਭਰਾਵਾਂ ਵੱਲੋਂ ਇੱਥੇ ਸ਼ੋਅ ਰੱਖਿਆ ਗਿਆ ਆ ਮਿਲਪੀਟਸ ਦੇ ਵਿੱਚ। ਉਹਨਾਂ ਨੂੰ ਬਹੁਤ ਸਾਰੇ ਆਪਣੇ ਸਰੋਤਿਆਂ ਨੇ ਵੀ, ਕਈ ਲੋਕਾਂ ਨੇ ਕਾਲਾਂ ਕੀਤੀਆਂ ਵੀ ਭਾਈ ਇਹ ਕੰਮ ਨਾ ਕਰੋ, ਇਹ ਸ਼ੋਅ ਨਾ ਕਰੋ, ਤੇ ਉਹ ਇੱਕ ਦੂਜੇ ਤੇ ਬਲੇਮ ਕਰ ਦਿੰਦੇ ਵੀ ਨਹੀਂ ਅਸੀਂ ਨਹੀਂ ਕਰ ਰਹੇ, ਜਦ ਕਿ ਉਹਨਾਂ ਦੀਆਂ ਸੇਮ ਐਡਵਰਟਾਈਜ਼ਮੈਂਟਸ ਜਿਹੜੀਆਂ ਆ ਉਹ ਬਾਕੀ ਦੇ ਜਿਹੜੇ ਹੋਰ ਰੇਡੀਓ ਸਟੇਸ਼ਨ ਟੀਵੀ ਸਟੇਸ਼ਨ ਹੈਗੇ ਉਹਨਾਂ ਦੇ ਉੱਤੇ ਚੱਲ ਰਹੀਆਂ ਵੀ ਟਿਕਟਾਂ ਲਾਓ। ਹਜੇ ਤੱਕ ਕੋਈ ਬਾਹਲੀਆਂ ਟਿਕਟਾਂ ਨਹੀਂ ਵਿਕੀਆਂ, 750 ਦੇ ਕਰੀਬ ਸੀਟਸ ਹੈਗੀਆਂ ਤੇ ਹੁਣ ਤੱਕ 150 ਟਿਕਟ ਉਹਨਾਂ ਦੀ ਵਿਕੀ ਹੈਗੀ ਆ। ਤੇ ਇਹ ਜਿਹੜਾ ਸ਼ੋਅ ਆ ਇਹ ਸ਼ਨੀਚਰਵਾਰ ਸ਼ਾਮ ਨੂੰ ਨਹੀਂ ਰੱਖਿਆ ਮਿਲਪੀਟਸ 'ਚ। ਮਿਲਪੀਟਸ ਜਿਹੜਾ ਆ, ਜੇ ਆਪਾਂ ਪੰਜਾਬੀਆਂ ਦੇ ਮਜ਼ਾਰਿਆਂ ਦੀ ਵੱਲ ਦੇਖਦੇ ਜਾਈਏ ਤਾਂ ਬੜਾ ਹਿਸਟੋਰੀਕਲ ਸ਼ਹਿਰ ਆ। 1987 ਦੇ ਵਿੱਚ ਇੰਡੀਆ ਤੋਂ ਸਰਜੀਤ ਸਿੰਘ ਬਰਨਾਲਾ ਜਿਹੜਾ ਆ ਉਹਦਾ ਚੀਫ ਮਿਨਿਸਟਰ ਆਇਆ ਸੀ ਤੇ ਉਹਦਾ ਜਿਹੜਾ ਆ ਆਪਣੇ ਪੰਜਾਬੀਆਂ ਨੇ ਆਂਡਿਆਂ ਦੇ ਨਾਲ ਸਵਾਗਤ ਕੀਤਾ ਸੀ। ਮੁੜ ਕੇ 10 ਸਾਲ ਕੋਈ ਪੋਲੀਟੀਸ਼ੀਅਨ ਬੜਿਆ ਨਹੀਂ ਫਿਰ ਅਮਰੀਕਾ 'ਚ। ਤੇ ਪਿਛਲੇ ਸਾਲਾਂ 'ਚ ਜਿਹੜਾ ਕੈਪਟਨ ਅਮਰਿੰਦਰ ਸਿੰਘ ਆ, ਜਿਹੜੇ ਜਿੰਨੇ ਵੀ ਆਪਾਂ ਬਾਹਰ ਵੱਸਦੇ ਸਿੱਖ ਆ, ਉਹਨਾਂ ਸਾਰਿਆਂ ਨੂੰ ਉਹ ਅੱਤਵਾਦੀ ਕਹਿੰਦਾ ਰਹਿੰਦਾ। ਈਵਨ ਜਿਹੜਾ ਕੈਨੇਡਾ ਦਾ ਡਿਫੈਂਸ ਮਿਨਿਸਟਰ ਆ ਉਹਨੂੰ ਵੀ ਉਸਨੇ ਇਹ ਸ਼ਬਦ ਵਰਤੇ ਸੀ ਵੀ ਇਹ ਤਾਂ ਖਾਲਿਸਤਾਨੀ ਹੈ, ਇੰਡੀਆ ਨੂੰ ਤੋੜਨਾ ਚਾਹੁੰਦਾ। ਸੋ ਉਹਦਾ ਵੀ ਜਿਹੜਾ ਕਾਫੀ ਸਵਾਗਤ ਆਪਣੇ ਪੰਜਾਬੀਆਂ ਨੇ ਕੀਤਾ ਸੀ ਮਿਲਪੀਟਸ ਦੇ ਵਿੱਚ, ਤੇ ਉਹਨੂੰ ਭੱਜਣਾ ਪਿਆ ਸੀ ਉੱਥੋਂ। ਤੇ ਹੁਣ ਇਹ ਅਨੁਪਮ ਖੇਰ ਦੀ ਵਾਰੀ ਆਈ ਆ। ਸੋ ਸਾਡਾ ਤਾਂ ਐਜ਼ ਏ ਰੇਡੀਓ ਸਟੇਸ਼ਨ ਆਪਣੇ ਜਿੰਨੇ ਪੰਜਾਬੀ ਭੈਣ ਭਰਾ ਆ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤੁਸੀਂ ਸਾਥ ਦਿੱਤਾ ਕਿਸਾਨਾਂ ਦਾ, ਉਹਨਾਂ ਦੇ ਲਈ ਇਹ ਖਬਰ ਸਾਂਝੀ ਕਰਨਾ ਬਣਦਾ ਹੈ ਵੀ ਭਾਈ ਇੱਥੇ ਹੋ ਰਿਹਾ, ਤੇ ਜੇ ਤੁਸੀਂ ਉਹਦੇ ਹੱਕ 'ਚ ਆ ਫਿਰ ਤਾਂ ਠੀਕ ਹੀ ਆ। ਜੇ ਤੁਹਾਨੂੰ ਲੱਗਦਾ ਵੀ ਨਹੀਂ ਉਹ ਗਲਤ ਬੋਲ ਰਿਹਾ ਤੇ ਸਾਨੂੰ ਜ਼ਰੂਰ ਉਹਦਾ ਵਿਰੋਧ ਕਰਨਾ ਚਾਹੀਦਾ ਹੈਗਾ। ਜੀ ਜੀ, ਤੇ ਬਿਲਕੁਲ। ਤੇ ਹੁਣ ਆਪਾਂ ਇੱਥੇ ਅੱਜ ਦੇ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ। ਮੈਨੂੰ ਰਾਜਕਨਵੀਰ ਸਿੰਘ ਨੂੰ ਤੇ ਹਰਜੋਤ ਸਿੰਘ ਨੂੰ ਇਜਾਜ਼ਤ ਦਿਓ। ਸਾਡੇ ਦੋਨੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ US।